ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਪ੍ਰੋਗਰਾਮ ਸੱਚੋ ਸੱਚ ਦੀ ਰੂਹਰਵਾਂ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਖਬਰਾਂ ਉੱਪਰ ਉਹਨਾਂ ਦੀ ਜਾਣਕਾਰੀ ਲੈਂਦੇ ਆ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सचो सच बहुत शुक्रिया जी। डॉक्टर साहब अज 5 दिसंबर 2018 22 मगर नानक शाही संमत 550 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों ते श्रोतिਆਂ ਨੂੰ ਦੱਸ ਦਈਏ व्यूअर्स, जे तुसीं टीवी 84 ਨੂੰ देखना चाहते हो तो तुसीं देख सकते हो स्पैक्ट्रम केबल, आरसिन केबल, बेल 5 केबल इन कैनेडा, roku, जादू बॉक्स, शावा, फेसबुक, टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ टीवी 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ टीवी 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? देखो 2019 ਦੀਆਂ ਪਾਰਲੀਮੈਂਟ ਚੋਣਾਂ ਲਈ ਆਰਐਸਐਸ ਨੇ ਆਪਣੀ ਵਿਉਂਤਬੰਦੀ ਜੀ ਆਪਣੀ ਜੁਗਤ ਔਰ ਆਪਣੀ ਪਾਲਿਸੀ ਉਹ ਅਨਫੋਲਡ ਕਰਨੀ ਸ਼ੁਰੂ ਕੀਤੀ ਹੋਈ ਹੈ। ਹਾਲਾਂਕਿ ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਉੱਤੇ ਵੀ ਕਈ ਕੁਝ ਡਿਪੈਂਡ ਕਰੇਗਾ ਜੀ। ਲੇਕਿਨ ਇੱਕ ਗੱਲ ਜ਼ਾਹਰ ਹੈ ਜਿਹੜੀ ਕਿ ਉਹਨਾਂ ਦੇ ਅੱਡ-ਅੱਡ ਵਿਚਾਰਕਾਂ ਨੇ ਵੀ ਸਪਸ਼ਟ ਕੀਤੀ ਹੈ ਕਿ 2019 ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਲਈ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਲਾਈਨ ਜੀ, ਜਿਸ ਨੂੰ ਅਸੀਂ ਪੋਲਰਾਈਜੇਸ਼ਨ ਜਾਂ ਪਾਲਾਬੰਦੀ ਕਹਿੰਦੇ ਹਾਂ, ਬਿਲਕੁਲ, ਔਰ ਉਹਦੇ 'ਚ ਖਾਸ ਤੌਰ ਤੇ ਗਾਂ ਦਾ ਇਸ਼ੂ ਜਿਹੜਾ ਹੈ ਕਾਊ ਸਲਾਟਰ ਨੂੰ ਲੈ ਕੇ, ਜਿੱਥੇ ਕਿ ਪਹਿਲਾਂ ਹੀ 21 ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਹੈ, ਜਿੱਥੇ ਕਿ ਬਹੁਤ ਸਾਰੇ ਸਖਤ ਕਾਨੂੰਨ ਉਮਰ ਕੈਦ ਤੱਕ ਦੇ ਉਹਨਾਂ ਨੇ ਗਾਂ ਦੇ ਮਾਰਨ ਦੇ ਨਾਲ ਜੋੜੇ ਹੋਏ ਨੇ ਜੀ। ਇਸੇ ਤਰ੍ਹਾਂ ਇਹਨਾਂ ਸਟੇਟਾਂ ਦੇ ਵਿੱਚ ਕਨਵਰਸ਼ਨ, ਧਰਮ ਪਰਿਵਰਤਨ ਦੇ ਨਾਂ ਥੱਲੇ ਜਿਸ ਕਿਸਮ ਦੀ ਸਖਤੀ, ਖਾਸ ਤੌਰ ਤੇ ਛੱਤੀਸਗੜ੍ਹ ਜਾਂ ਜਿਹੜੀਆਂ ਦੂਸਰੀਆਂ ਸਟੇਟਾਂ ਜਿੱਥੇ ਕਿ ਟਰਾਈਬਲ ਪੋਪੂਲੇਸ਼ਨ ਵੱਡੀ ਗਿਣਤੀ 'ਚ ਹੈ ਜੀ, ਉਹਨਾਂ ਦੇ ਵਿੱਚ ਬੜੀ ਸਖਤੀ ਦੇ ਨਾਲ ਕਿਵੇਂ ਜਿਹੜੇ ਉਹ ਚਰਚ ਦੇ ਪਾਦਰੀ ਹੋਣ, ਨਨਜ਼ ਹੋਣ ਜਾਂ ਈਵਨ ਉਹਨਾਂ ਵੱਲੋਂ ਚਲਾਏ ਜਾਂਦੇ ਸਕੂਲਾਂ ਦੇ ਟੀਚਰ ਹੋਣ, ਉਹਨਾਂ ਦੀ ਵੀ ਹਰਾਸਮੈਂਟ ਲਗਾਤਾਰਤਾ ਨਾਲ ਸਟੇਟ ਪੁਲਿਸ ਵੱਲੋਂ ਔਰ ਉਹਨਾਂ ਥਾਵਾਂ ਦੇ ਉੱਤੇ ਕੀਤੀ ਜਾਂਦੀ ਹੈ ਜੀ। ਔਰ ਅਸੀਂ ਦੇਖ ਰਹੇ ਹਾਂ ਕਿ ਬੇਸ਼ੱਕ 6 ਦਸੰਬਰ ਕੱਲ੍ਹ ਹੈ ਔਰ ਕੱਲ੍ਹ ਅਸੀਂ ਵੇਰਵੇ ਨਾਲ ਗੱਲ ਕਰਾਂਗੇ ਕਿ ਵੀ ਪਿਛਲੇ 26 ਸਾਲ 'ਚ ਜਦੋਂ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ ਸੀ ਜੀ, ਗੱਲ ਕਿੱਥੋਂ ਕਿੱਥੇ ਤੱਕ ਪਹੁੰਚੀ ਹੈ। ਪਰ ਜਿਹੜੀ ਇੱਕ ਬਹੁਤ ਵੱਡੀ ਹਿੰਸਾ ਦੀ ਘਟਨਾ ਜਿਹੜੀ ਕਿਸੇ ਇਸ ਲੈਵਲ ਤੇ ਹੋਣੀ ਸੀ ਕਿ ਈਵਨ 1992 ਨੂੰ ਵੀ ਜਿਹੜਾ ਉਹਨੇ ਮਾਤ ਪਾਣਾ ਸੀ, ਉਹ ਬੇਸ਼ੱਕ ਉਹਨਾਂ ਨੇ ਭਵਿੱਖ ਦੇ ਲਈ ਹੁਣ ਰਿਜ਼ਰਵ ਰੱਖ ਲਈ ਹੋਏਗੀ। ਲੇਕਿਨ ਇਹ ਬੁਲੰਦ ਸ਼ਹਿਰ ਜਿਹੜਾ ਕਿ ਯੂਪੀ ਦਾ ਇੱਕ ਦਰਿਆਗੰਜ ਦੇ ਨੇੜੇ ਦਾ ਵੱਡਾ ਸ਼ਹਿਰ ਹੈ, ਉੱਥੇ ਸਾਲਾਨਾ ਇੱਕ ਮੁਸਲਮਾਨਾਂ ਦਾ ਇਕੱਠ ਹੁੰਦਾ ਹੈ, ਧਾਰਮਿਕ ਇਕੱਠ, ਜਿਹਦੇ ਲਈ ਇਜ਼ਤੇਮਾ ਨਾਂ ਉਹਨੂੰ ਦਿੱਤਾ ਜਾਂਦਾ ਉਸ ਇਕੱਠ ਨੂੰ ਜੀ। ਔਰ ਇਸ ਦਾ ਮਕਸਦ ਕੋਈ ਰਾਜਸੀ ਨਹੀਂ ਹੁੰਦਾ, ਰਾਦਰ ਸਿਆਸਤ ਬਿਲਕੁਲ ਇਸ 'ਚ ਮਨਾ ਹੁੰਦੀ ਹੈ। ਇਹ ਮੁਸਲਮਾਨ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਵੱਲੋਂ ਮੁਸਲਮਾਨਾਂ ਨੂੰ ਇਹ ਕਾਲ ਦਿੱਤੀ ਜਾਂਦੀ ਹੈ ਕਿ ਭਾਈ ਆਪਣੇ ਅੰਦਰ ਮੁੜ ਕੇ ਦੇਖੋ, ਆਪਣੀਆਂ ਜੜ੍ਹਾਂ ਵੱਲ ਮੁੜੋ ਔਰ ਦੇਖੋ ਕਿ ਤੁਸੀਂ ਕਿੰਨੇ ਕੁ ਸੱਚੇ ਮੁਸਲਮਾਨ ਹੋ, ਕਿਹੜੀਆਂ ਪ੍ਰੈਕਟਿਸਿਸ ਇਸਲਾਮ ਦੀਆਂ ਜਿਹੜੀਆਂ ਨੇ ਤੁਸੀਂ ਸਚਿਆਰਤਾ ਨਾਲ ਕਰਦੇ ਹੋ ਔਰ ਕੀ ਕੁਰੀਤੀਆਂ ਜਾਂ ਮਾੜੀਆਂ ਰਸਮਾਂ ਤੁਹਾਡੇ 'ਚ ਆਈਆਂ ਨੇ। ਸੋ ਇਸ ਕਿਸਮ ਦੇ ਇਕੱਠ ਇਹ ਕਾਫੀ ਪਿਛਲੀਆਂ ਸਦੀਆਂ 'ਚ ਹੀ ਰਹੇ ਨੇ। ਇਸੇ ਤਰ੍ਹਾਂ ਭੋਪਾਲ ਦੇ ਵਿੱਚ ਸਭ ਤੋਂ ਵੱਡਾ ਇਕੱਠ ਹੁੰਦਾ ਹੈ ਭਾਰਤ ਦਾ, ਜਿਹਦੇ 'ਚ ਲੱਖਾਂ ਮੁਸਲਮਾਨ ਸ਼ਾਮਲ ਹੁੰਦੇ ਨੇ ਔਰ ਉਹਦਾ ਵੀ ਇਸ ਨੂੰ ਜਿਹੜਾ ਹੈ ਇਜਤਿਮਾ ਦੇ ਨਾਂ ਥੱਲੇ ਇਹ ਧਾਰਮਿਕ ਜਿਹੜੀ ਹੈ ਉਹ ਸੈਲਫ ਇੰਟਰੋਸਪੈਕਸ਼ਨ ਜਾਂ ਆਪਾ ਪੜਚੋਲ ਹੁੰਦੀ ਜੀ। ਸੋ ਬੁਲੰਦ ਸ਼ਹਿਰ ਦੀਆਂ ਖਬਰਾਂ ਇਹ ਕਈ ਦਿਨਾਂ ਤੋਂ ਆ ਰਹੀਆਂ ਸੀ ਕਿ ਵੀ ਉੱਥੇ ਬਹੁਤ ਵੱਡਾ ਜਿਹੜਾ ਇਜਤਿਮਾ ਹੋਣ ਜਾ ਰਿਹਾ ਔਰ ਹੋਇਆ ਵੀ, ਲੱਖਾਂ ਦੀ ਗਿਣਤੀ 'ਚ ਉੱਥੇ ਮੁਸਲਮਾਨ ਇਕੱਠੇ ਹੋਏ ਜੀ। ਔਰ ਪਹਿਲਾਂ ਤਾਂ ਇਹ ਜਿਹੜੀ ਘਟਨਾ ਮੈਂ ਹੁਣ ਜ਼ਿਕਰ ਕਰਨ ਲੱਗਾ ਕਿ ਕਿਵੇਂ ਇਹਨਾਂ ਨੇ ਵੀ ਟਾਰਗੇਟ ਕੀਤਾ ਹੋਇਆ ਸੀ ਕਿ ਭਾਈ ਜਿੱਥੇ ਲੱਖਾਂ ਮੁਸਲਮਾਨ ਇਕੱਠੇ ਹੋਣਗੇ, ਉਹ ਕਿਉਂਕਿ ਇਹ ਦੋਨੋਂ ਹੀ ਯੂਪੀ ਦੇ ਵਿੱਚ ਹੈ, ਜਿੱਥੇ ਹੋਣਾ ਬੁਲੰਦ ਸ਼ਹਿਰ, ਜਿੱਥੇ ਇੱਕ ਏਸੀ ਇਕੱਠ ਜੀ।
ਸੋ ਇਹਨਾਂ ਨੇ ਬਿਫੋਰ ਇਕੱਠ ਹੀ ਅਜੇ ਇਕੱਠ ਹੋ ਹੀ ਰਿਹਾ ਸੀ ਕੁਝ ਫੇਕ ਪਿਕਚਰਸ ਜਿਹੜੀਆਂ ਬਾਅਦ ਦੇ ਵਿੱਚ ਜਦੋਂ ਉਸ ਦੀ ਪੜਚੋਲ ਈਵਨ BBC ਔਰ ਦੂਸਰਿਆਂ ਨੇ ਵੀ ਕੀਤੀ, ਜਿਹੜੀਆਂ ਕਿ ਤਨਜ਼ਾਨੀਆ ਔਰ ਦੂਸਰੇ ਥਾਵਾਂ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਲੋਕ ਨੇ ਉਹ ਫੋਟੋਆਂ ਵਾਇਰਲ ਕੀਤੀਆਂ ਕਿ ਇਹ ਇਕੱਠ ਇੱਥੇ ਹੋ ਰਿਹਾ, ਜਿਹੜੀ ਕਿ ਗੱਲ ਸਾਹਮਣੇ ਆਈ ਕਿ ਉਸ ਇਕੱਠ ਦੀਆਂ ਨਹੀਂ ਸੀ। ਸੋ ਇਹ ਦੱਸਣ ਦੇ ਲਈ ਕਿ ਵੀ ਇੱਥੇ ਕੀ ਹੋ ਰਿਹਾ ਜੀ। ਫਿਰ ਜਿਹੜੀ ਘਟਨਾ ਨੇ ਜਿਸ ਨੂੰ ਹੁਣ ਇਹ ਸਾਹਮਣੇ ਆਇਆ ਕਿ ਵੀ ਬਿਲਕੁਲ ਇੱਕ ਫੇਕ ਸਿਚੁਏਸ਼ਨ ਕ੍ਰੀਏਟ ਕੀਤੀ ਗਈ ਸੀ, ਹਾਲਾਂਕਿ ਬਚਾਅ ਇਸ ਲਈ ਹੋ ਗਿਆ ਕਿਉਂਕਿ ਇੱਕ ਪੁਲਿਸ ਇੰਸਪੈਕਟਰ ਭੀੜ ਵੱਲੋਂ ਮਾਰਿਆ ਗਿਆ। ਔਰ ਇਹ ਸੀਨ ਇਹ ਕ੍ਰੀਏਟ ਹੋਇਆ ਕਿ ਜਦੋਂ ਉਹਨਾਂ ਦਾ ਇਹ ਇਕੱਠ ਚੱਲ ਰਿਹਾ ਸੀ ਵਿਚਾਰ ਚਰਚਾ ਜੀ, ਤੇ ਬੁਲੰਦ ਸ਼ਹਿਰ ਤੋਂ ਕੁਝ ਦੂਰੀ ਦੇ ਉੱਤੇ ਇੱਕ ਪਿੰਡ, ਜਿਹੜੇ ਪਿੰਡ ਨੂੰ ਜਿਹੜੀ ਸੜਕ ਹੈ ਉਹ ਵੀ ਪੁਲਿਸ ਥਾਣੇ ਦੇ ਅੱਗੇੋਂ ਦੀ ਜਾਂਦੀ ਹੈ, ਉਸ ਦੇ ਖੇਤਾਂ ਦੇ ਵਿੱਚ ਜਿਹੜਾ 50 ਦੇ ਕਰੀਬ ਮਰੀਆਂ ਗਾਵਾਂ ਦੀਆਂ ਹੱਡੀਆਂ, ਉਹਨਾਂ ਦਾ ਮਾਸ, ਦੂਜਾ ਕੋਈ ਦਰਖਤਾਂ ਨਾਲ ਲਟਕ ਰਿਹਾ, ਕੋਈ ਖੇਤਾਂ 'ਚ ਲਟਕ ਰਿਹਾ, ਔਰ ਦੂਸਰਾ ਇਹ ਉੱਥੇ ਉਹਨਾਂ ਨੇ ਖੜਾ ਕਰਤਾ। ਔਰ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਜ਼ਾਹਰਾ ਤੌਰ ਤੇ ਕਿ ਭਾਈ ਇਹ ਜਿਹੜੇ ਇੱਥੇ ਲੱਖਾਂ ਆਏ ਨੇ ਇਹਨਾਂ ਨੇ ਤਾਂ ਗਾਵਾਂ ਖਾਣੀਆਂ ਔਰ ਇਹਨਾਂ ਨੇ ਇਹ ਗਾਵਾਂ ਮਾਰ ਕੇ ਕੀਤਾ। ਔਰ ਅਚਾਨਕ ਇਹ ਮਿਡਲ ਆਫ ਦਾ ਨਾਈਟ 'ਚ ਇਹ ਉਹਨਾਂ ਨੇ ਆਪਣਾ ਕਾਰਾ ਕਰਕੇ ਉੱਥੇ ਲਟਕਾ ਦਿੱਤਾ, ਮਾਰ ਕੇ ਕਿਤੇ ਹੋਰ ਲਿਆਏ, ਉਹ ਲਟਕ ਰਿਹਾ ਸੀ ਕਿਉਂਕਿ ਜਿਹੜੇ ਪਿੰਡ ਦੇ ਲੋਕ ਨੇ ਨੇੜੇ ਤੇੜੇ ਦੇ ਜ਼ਾਹਰ ਹੈ ਹਿੰਦੂ ਵੀ ਨੇ ਪਿੰਡਾਂ ਦੇ ਵਿੱਚ, ਮੁਸਲਮਾਨ ਵੀ ਨੇ, ਨਾ ਕਿਸੇ ਨੇ ਕੋਈ ਹੁਣ ਜਦੋਂ ਤੁਸੀਂ ਗਾਂ ਨੂੰ ਬਾਹਰ ਵੱਢਦੇ ਹੋ 50 ਗਾਵਾਂ ਤੁਸੀਂ ਮਾਰ ਰਹੇ ਹੋ, ਕੋਈ ਚੁੱਪ ਚਪੀਤਾ ਤਾਂ ਨਹੀਂ ਹੈ, ਨਾ ਹੀ ਕਿਸੇ ਨੇ ਕਿਸੇ ਨੂੰ ਆਂਦੇ ਦੇਖਿਆ, ਨਾ ਹੀ ਕਿਸੇ ਨੂੰ ਜਾਂਦੇ ਦੇਖਿਆ, ਨਾ ਹੀ ਕੋਈ ਇਸ ਕਿਸਮ ਦਾ ਕੋਈ ਨੋਇਜ਼ ਹੋਇਆ। ਲੇਕਿਨ ਅਗਲੇ ਦਿਨ ਸਵੇਰੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਹਿੰਦੂਤਵੀ ਭੀੜ ਉੱਥੇ ਇਕੱਠੀ ਹੋ ਕੇ ਇਸ ਤੋਂ ਪਹਿਲਾਂ ਕਿ ਉਹ ਵਾਇਲੈਂਸ ਕਰਦੀ, ਕਿਉਂਕਿ ਪੁਲਿਸ ਥਾਣਾ ਨੇੜੇ ਸੀ, ਪੁਲਿਸ ਦਾ ਇੰਸਪੈਕਟਰ ਔਰ ਉਹਨਾਂ ਦੀ ਜਿਹੜੀ ਵੀ ਛੋਟੀ ਟੁਕੜੀ ਉੱਥੇ ਪਹੁੰਚੀ ਔਰ ਭੀੜ ਜਿਹੜੀ ਹੈ ਉਹਨਾਂ ਗਾਵਾਂ ਦੇ ਜਿਹੜੇ ਉਹ ਲਟਕਾਏ ਹੋਏ ਸੀ ਸਾਰੇ ਅੰਗ ਔਰ ਹੱਡੀਆਂ, ਉਹਨਾਂ ਨੂੰ ਲੈ ਕੇ ਮੇਨ ਹਾਈਵੇ ਦੇ ਉੱਤੇ ਜਾ ਕੇ ਜਲੂਸ ਕੱਢਣਾ ਚਾਹੁੰਦੇ ਸੀ। ਜ਼ਾਹਰ ਹੈ ਕਿ ਉਹਨਾਂ ਨੇ ਅਲਟੀਮੇਟਲੀ ਉਹ ਸਾਰਿਆਂ ਨੂੰ ਆਧਾਰ ਬਣਾ ਕੇ ਹਿੰਦੂਆਂ ਨੂੰ ਭੜਕਾ ਕੇ ਜਿਹੜਾ ਉਸ ਭੀੜ ਦੇ ਉੱਤੇ, ਉਸ ਭੀੜ ਨੇ ਬੁਲੰਦ ਸ਼ਹਿਰ ਜਿਹੜਾ ਇਕੱਠ ਹੋ ਰਿਹਾ ਸੀ ਉੱਤੇ ਹਮਲਾ ਕਰਵਾਉਣਾ ਸੀ। ਲੇਕਿਨ ਜਿਹੜਾ ਵੀ ਪੁਲਿਸ ਇੰਸਪੈਕਟਰ ਮੌਕੇ ਤੇ ਆਇਆ ਉਹ ਆਪਣੇ ਫਰਜ਼ ਪ੍ਰਤੀ ਜਿਹੜਾ ਸੁਚੇਤ ਹੋਏਗਾ, ਉਹਨੇ ਭੀੜ ਨੂੰ ਸਮਝਾਉਣ ਦੀ, ਰੋਕਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਤੁਸੀਂ ਉਹ ਮਾਹੌਲ ਬਣਾ ਦਿੰਦੇ ਹੋ ਔਰ ਉਹਨਾਂ ਨੇ ਜਿਹੜਾ ਲੋਕਾਂ ਨੇ ਉੱਤੇ ਵੀ ਹਮਲਾ ਕੀਤਾ, ਪੁਲਿਸ ਨੇ ਲਾਠੀ ਚਾਰਜ ਕੀਤਾ, ਇਵੈਂਚੁਅਲੀ ਉਹ ਕਾਫੀ ਜ਼ਖਮੀ ਹਾਲਤ 'ਚ ਪੁਲਿਸ ਇੰਸਪੈਕਟਰ ਤੇ ਨੂੰ ਹਸਪਤਾਲ ਭੇਜਿਆ ਗਿਆ ਔਰ ਜਿੱਥੇ ਉਹਦੀ ਮੌਤ ਹੋ ਗਈ। ਇਸ ਲਈ ਕਿਉਂਕਿ ਪੁਲਿਸ ਆਫੀਸ਼ੀਅਲ ਜਦੋਂ ਔਨ ਡਿਊਟੀ ਮਾਰਿਆ ਗਿਆ ਤੇ ਫਿਰ ਜ਼ਾਹਰ ਹੈ ਵੀ ਐਡੀਸ਼ਨਲ ਪੁਲਿਸ ਵੀ ਆ ਗਏ ਜਾਂ ਦੂਜੇ ਉਹ ਜਿਹੜੀ ਸ਼ਰਾਰਤ ਕਰਨਾ ਚਾਹੁੰਦੇ ਸੀ ਕਿ ਉਸ ਨੂੰ ਵੱਡੇ ਲੈਵਲ ਦੇ ਉੱਤੇ ਜਿਹੜਾ ਮੁਸਲਿਮ ਵਿਰੋਧੀ ਹਿੰਸਾ ਦੇ ਵਿੱਚ ਬਦਲਿਆ ਜਾਏ, ਉਹ ਗੱਲ ਤੁਰੀ ਨਹੀਂ ਹੈ। ਲੇਕਿਨ ਹੁਣ ਇਸ ਦੇ ਉੱਤੇ ਕਿਉਂਕਿ ਜਿੰਨੇ ਕੁ ਅਸੀਂ ਵੀ ਇਹ ਸਾਰੇ ਤੇ ਜਿਹੜਾ ਜਿੰਨਾ ਕਿ ਇਨਵੈਸਟੀਗੇਟ ਕੀਤਾ, ਹਾਲਾਂਕਿ ਜਿਹੜਾ ਪੁਲਿਸ ਦੀ ਲਾਠੀ ਚਾਰਜ ਦੇ ਨਾਲ ਵੀ ਇੱਕ ਬੰਦਾ ਮਾਰਿਆ ਗਿਆ ਔਰ ਇਹ ਹੁਣ ਯੂਪੀ ਦੇ ਵਿੱਚ ਵਾਪਰ ਰਿਹਾ ਜਿੱਥੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੈ ਔਰ ਯੋਗੀ ਜਿਹੜੇ ਤੇ ਆਪਣੇ ਖਿਲਾਫ 20 ਤੋਂ ਜ਼ਿਆਦਾ ਮੁਕੱਦਮੇ ਕਤਲ ਦੇ, ਗੁੰਡਾਗਰਦੀ ਦੇ, ਅਗਜ਼ਨੀ ਦੇ ਸੀ ਜਦੋਂ ਕਿ ਉਹ ਯੂਥ ਲੀਡਰ ਤੋਂ ਲੈ ਕੇ ਹੁਣ ਤੱਕ ਉਹ ਪਹੁੰਚਿਆ ਔਰ ਉਹਨੇ ਆਪ ਹੀ ਜਦੋਂ ਯੂਪੀ ਸਰਕਾਰ ਬਣੀ ਉਹ ਸਾਰੇ ਵਾਪਸ ਵੀ ਹੋ ਗਏ ਔਰ ਹੁਣ ਵੀ ਉਹ ਜਿਹੜਾ ਸਭ ਤੋਂ ਫਿਰਕੂ ਨਫ਼ਰਤ ਵਾਲਾ ਪ੍ਰਚਾਰ ਹੈ ਬੀਜੇਪੀ ਦਾ ਇਸ ਵੇਲੇ, ਜੇ ਕੋਈ ਸਟਾਰ ਪ੍ਰਚਾਰਕ ਜਿਸ ਨੂੰ ਕਹਿੰਦੇ ਨੇ ਮੱਧ ਪ੍ਰਦੇਸ਼ ਦੇ ਵਿੱਚ, ਰਾਜਸਥਾਨ 'ਚ ਔਰ ਤੇਲੰਗਾਨਾ 'ਚ, ਉਹ ਯੋਗੀ ਆਦਿੱਤਿਆਨਾਥ ਹੈ। ਔਰ ਉਹਨੇ ਜਿਵੇਂ ਉੱਥੇ ਯੋਗੀ ਨੇ ਤੇਲੰਗਾਨਾ ਦੇ ਵਿੱਚ ਐਡਰੈਸ ਕਰਦਿਆਂ ਇਹ ਕਿਹਾ ਕਿ ਜੀ ਜੇ ਤੇਲੰਗਾਨਾ 'ਚ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਉੱਥੋਂ ਹੀ ਜਿਹੜੇ ਨੇ ਮਿਸਟਰ ਓਵੈਸੀ ਨਾਂ ਦੇ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਕਿ ਵੋਕਲ ਹੁੰਦੇ ਨੇ, ਹਾਲਾਂਕਿ ਮੈਨੂੰ ਕਦੇ ਉਹਨਾਂ ਦਾ ਬਹੁਤਾ ਸਮਝ ਨਹੀਂ ਆਇਆ ਹੈ ਕਿ ਵੀ ਉਹ ਕਿਸ ਰੁਖ ਜਾਂ ਕੀ ਬਿਹਾਈਂਡ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵੀ ਬੜਾ ਉਹ ਅੱਛਾ ਸਪੀਕਰ ਹੈ ਓਵੈਸੀ ਔਰ ਉਹਨੇ ਕਿਹਾ ਕਿ ਜੀ ਜੇ ਸਾਡੀ ਸਰਕਾਰ, ਯੋਗੀ ਨੇ ਕਿਹਾ, ਇੱਥੇ ਬਣ ਗਈ ਤੇ ਅਸੀਂ ਓਵੈਸੀ ਨੂੰ ਇੱਥੋਂ ਇਵੇਂ ਹੀ ਭੱਜਣ ਤੋਂ ਮਜਬੂਰ ਕਰ ਦਿਆਂਗੇ ਜਿਵੇਂ ਕਿ ਜਦੋਂ ਪਟੇਲ ਨੇ ਹੈਦਰਾਬਾਦ ਲਿਆ ਔਰ ਉੱਥੋਂ ਦਾ ਨਿਜ਼ਾਮ ਔਰ ਦੂਸਰਿਆਂ ਦੇ ਨਾਲ ਜੋ ਸਲੂਕ ਅਸੀਂ ਕੀਤਾ। ਸੋ ਜ਼ਾਹਰਾ ਤੌਰ ਦੇ ਉੱਤੇ ਇਹ ਬਿਲਕੁਲ ਇਸ ਕਿਸਮ ਦੀ ਨਫ਼ਰਤ ਔਰ ਹੋਰ ਥਾਂ ਤੇ ਜੀ ਇਹਦਾ ਕਰੀਮਗੰਜ ਦਾ ਨਾਮ ਬਦਲ ਕੇ ਅਸੀਂ ਇਹ ਰੱਖ ਦਿਆਂਗੇ ਜੇ ਸਾਡੀ ਸਰਕਾਰ ਬਣੀ। ਔਰ ਯੂਪੀ ਦੇ ਵਿੱਚ ਆਲਰੇਡੀ ਜੋ ਯੋਗੀ ਨੇ ਕੀਤਾ
ਕੱਲਾ ਇਹ ਸ਼ਹਿਰਾਂ ਦੇ ਨਾਂ ਬਦਲਣ ਤੱਕ ਸੀਮਤ ਨਹੀਂ ਹੈ ਜੀ। ਮੁਸਲਮਾਨਾਂ ਦਾ ਜਿਹੜਾ ਨੱਕ 'ਚ ਦਮ ਕੀਤਾ ਹੋਇਆ, ਯੂਪੀ ਦੇ ਵਿੱਚ 18-19% ਆਬਾਦੀ ਮੁਸਲਮਾਨਾਂ ਦੀ ਹੈ ਔਰ ਬੜੇ ਗੁਰਬਤ ਦੇ ਮਾਰੇ ਹੋਏ ਗਰੀਬ, ਪਰ ਕਸਾਈਖਾਨੇ ਬੰਦ ਕਰਨ ਦੇ ਨਾਂ ਤੋਂ ਲੈ ਕੇ ਉਹਨਾਂ ਦੀ ਇਹ ਕਹਿ ਕੇ ਜੀ ਇਲੀਗਲ ਵਿਚਾਰੇ ਗਰੀਬ ਲੋਕ, ਕੋਈ ਸਲਮ 'ਚ ਬੈਠਾ ਹੈ, ਕੋਈ ਰੇੜੀ ਲਾ ਕੇ ਬੈਠਾ ਹੈ, ਪਰ ਜਿਹੜੀ ਇਸ ਵੇਲੇ ਉਹਨਾਂ ਦੀ ਹਰਾਸਮੈਂਟ ਚੱਲ ਰਹੀ ਹੈ, ਉਹਨਾਂ ਦੇ ਉੱਤੇ ਜੋ ਜ਼ੁਲਮ ਚੱਲ ਰਹੇ ਨੇ, ਔਰ ਇਹ ਪੁਲਿਸ ਕਿਸ ਹੱਦ ਤੱਕ ਜਾ ਕੇ ਕੱਲੀ ਇੱਕ ਸਟੇਟ ਭਾਰਤ ਭਰ ਦੇ ਵਿੱਚ ਇਹ ਮਾਹੌਲ ਹੈ। ਪਿਛਲੇ ਦਿਨਾਂ 'ਚ ਇੱਕ ਵੀਡੀਓ ਵਾਇਰਲ ਹੋਈ ਹੈ ਮਹਾਰਾਸ਼ਟਰ ਦੀ ਇੱਕ ਡੀਐਸਪੀ ਹਾਈ ਕਾਸਟ ਹਿੰਦੂ ਲੇਡੀ, ਜਿਹੜੀ ਉਹ ਕਹਿ ਰਹੀ ਹੈ ਕਿ ਜੀ ਮੈਂ 200 ਤੋਂ ਜ਼ਿਆਦਾ ਮੁਸਲਮਾਨਾਂ ਤੇ ਦਲਿਤਾਂ ਨੂੰ ਸਬਕ ਸਿਖਾਇਆ, ਵੀ ਮੈਂ ਮਾਰ ਕੇ ਉਹਨਾਂ ਨੂੰ ਜਿਹੜਾ ਇਹ ਦੱਸ ਦਿੱਤਾ ਹੈ ਕਿ ਬਈ ਤੁਹਾਡਾ ਹਸ਼ਰ ਅਸੀਂ ਕੀ ਕਰਾਂਗੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਜ਼ੁਲਮਾਂ ਦੀ ਕਹਾਣੀ ਹੈ ਇਹ ਬਰਾਬਰ ਚੱਲ ਰਹੀ ਹੈ ਔਰ ਇਹ ਜਿਹੜਾ ਐਨ ਬਾਬਰੀ ਮਸਜਿਦ ਢਾਣ ਦੀ ਵਰ੍ਹੇਗੰਢ ਤੋਂ ਪਹਿਲਾਂ, ਬੁਲੰਦ ਸ਼ਹਿਰ ਦੇ ਇਸ ਇਕੱਠ ਤੋਂ ਪਹਿਲਾਂ ਜਾਂ ਇਸ ਇਕੱਠ ਦੇ ਦੌਰਾਨ ਇਸ ਕਿਸਮ ਦੀ ਘਟਨਾ, ਕਿਉਂਕਿ ਜਿਹੜੀ ਗੈਦਰਿੰਗ ਸੀ ਇਹ ਘੱਟੋ ਘੱਟ 2-3-4 ਦਸੰਬਰ ਦੀ ਸੀ, ਜਿਹਦੇ 'ਚ ਕਿ ਲੱਖਾਂ ਮੁਸਲਮਾਨ ਇਕੱਠੇ ਹੋਏ ਔਰ ਇਹ ਜਿਹੜਾ ਜਿੱਥੇ ਇਹ ਘਟਨਾ ਹੁੰਦੀ ਹੈ ਬੁਲੰਦ ਸ਼ਹਿਰ ਦੇ ਹਾਪੜ ਦੇ ਹਾਈਵੇ ਤੋਂ ਅੱਧੇ ਘੰਟੇ ਦੀ ਦੂਰੀ ਦੇ ਉੱਤੇ ਇਹ ਚਿੰਗਰਾ ਪੱਠੀ ਪੁਲਿਸ ਚੌਂਕੀ ਹੈ। ਸੋ ਜੇ ਇਸ ਕਿਸਮ ਉਹਨਾਂ ਨੇ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਇੱਥੇ ਮੁਸਲਮਾਨ ਆਏ ਨੇ ਇਕੱਠ ਦੇ ਲਈ, ਉਹਨਾਂ ਨੇ ਗਾਵਾਂ ਮਾਰੀਆਂ ਨੇ ਆਪਣਾ ਖੁਰਾਕ ਦੇ ਲਈ ਔਰ ਦੂਸਰਾ, ਔਰ ਇਸ ਸਾਰੇ ਚੋਂ ਜਿਹੜਾ ਲੋਕਾਂ ਨੇ ਜਿਹੜਾ, ਹਾਲਾਂਕਿ ਬਹੁਤ ਸਾਰੇ ਲੋਕ ਮੁਸਲਮਾਨ ਤੇ ਵਿਚਾਰੇ ਪਿੰਡਾਂ ਦੇ ਆਪਣੇ ਘਰਾਂ ਨੂੰ ਜੰਦੇ ਲਾ ਕੇ ਦੌੜ ਗਏ, ਕੁਝ ਹਿੰਦੂ ਵੀ ਛੱਡ ਗਏ ਨੇ, ਲੇਕਿਨ ਉਹਨਾਂ ਨੇ ਇੱਕ ਨੇ ਕਿਹਾ ਕਿ ਵੀ ਉਹਨੂੰ ਪੁੱਛਿਆ ਕਿ ਜੀ ਇਹ ਗਾਵਾਂ ਜਾਂ ਦੂਜੀਆਂ ਕੋਈ ਤੁਹਾਡੀਆਂ ਚੋਰੀ ਹੋਈਆਂ? ਕੋਈ ਲੱਖ ਨਹੀਂ ਜੀ, ਕਹਿੰਦੇ ਸਾਡੇ ਤਾਂ ਸਾਰੇ ਮਵੇਸ਼ੀ ਜਿਹੜੇ ਨੇ ਉਹ ਕੋਈ ਗਿਣਤੀ ਜਿਹੜੀ ਉਹ ਘੱਟ ਨਹੀਂ ਹੋਈ। ਫਿਰ ਉਹਨਾਂ ਨੂੰ ਕਿਹਾ ਕਿ ਬਈ ਉਹ ਪਿੰਡ ਵਾਲੇ ਕਹਿੰਦੇ ਜੀ ਸੁਣਿਆ ਜੀ ਕਿ ਇੱਥੇ ਗਾਵਾਂ ਦੇ ਝੁੰਡ ਨੂੰ ਕੱਟਿਆ ਗਿਆ, ਕੋਈ 1 ਦਰਜਨ ਕਹਿੰਦਾ ਹੈ, ਕੋਈ 50 ਦੀ ਗਿਣਤੀ ਹੈ, ਕੋਈ ਹੋਰ ਹੈ, ਪਰ ਉਹ ਕਹਿੰਦੇ ਨੇ ਕਿ ਜੀ ਅਸੀਂ ਤਾਂ ਨਾ ਇਹਨਾਂ ਦੀ ਆਵਾਜ਼ ਸੁਣੀ ਔਰ ਅਸੀਂ ਜਿਹੜਾ ਇਹ ਗਾਵਾਂ ਆਈਆਂ ਕਿੱਥੋਂ, ਕੌਣ ਆਇਆ, ਕਿੱਥੇ ਕੱਟੀਆਂ, ਕਿੱਥੋਂ ਲਿਆ ਕੇ ਕਿੱਥੇ ਉਹਨਾਂ ਨੇ ਆ ਕੇ ਉਹਨਾਂ ਦੇ ਅੰਗ ਰਟਕਾਏ ਔਰ 1 ਦਰਜਨ ਤੋਂ ਜ਼ਿਆਦਾ ਜਿਹੜੇ ਸਕੈਲਟਨ ਨੇ ਉਹ ਕਿਵੇਂ ਇੱਥੇ ਪਹੁੰਚ ਗਏ। ਸੋ ਕੁੱਲ ਮਿਲਾ ਕੇ ਇਹ ਜੇ ਉਹਨਾਂ ਨੇ ਕਿਹਾ ਜੀ ਜੇ ਇੰਨੇ ਡੰਗਰ ਮਾਰੇ ਜਾਂਦੇ ਨੇ ਉਹ ਚੀਕਾਂ ਮਾਰਦੇ ਨੇ, ਦੂਜਾ ਹੁੰਦਾ ਆਲੇ ਦੁਆਲੇ ਹੁੰਦਾ ਕਿ ਵੀ ਪੁਲਿਸ ਵੀ ਕਹਿ ਰਹੀ ਹੈ ਵੀ ਸਾਡੀ ਸਮਝ ਤੋਂ ਬਾਹਰ ਹੈ ਕਿ ਵੀ ਸੈਂਕੜਿਆਂ ਲੋਕ ਜਿਹੜੇ ਇਕੱਠੇ ਹੋ ਗਏ ਬਾਹਰੋਂ ਕਿੱਥੋਂ ਆਏ, ਉਹ ਇਲਾਕੇ ਦੇ ਨਹੀਂ ਨੇ। ਔਰ ਇਸ ਸਾਰੇ ਚੋਂ ਜਿਹੜਾ ਬੁਲੰਦ ਸ਼ਹਿਰ ਦਾ ਸਾਰਾ ਹੀ ਮਾਹੌਲ ਇਸ ਵੇਲੇ ਪੂਰਾ ਗਰਮਾਇਆ ਹੋਇਆ ਔਰ ਇਹ ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਨੇ ਇਜਤਮਾ ਦੇ ਜਿਹੜੇ ਪ੍ਰਬੰਧਕ ਨੇ ਕਿਹਾ ਜੀ ਅਸੀਂ ਤਾਂ ਸਿਰਫ ਇਹ ਸਾਡਾ ਧਾਰਮਿਕ ਪਾਠ ਹੁੰਦਾ ਔਰ ਕਦੇ ਵੀ ਸਾਡੇ, ਔਰ ਹਾਲਾਂ ਉਸ ਤੋਂ 1 ਦਿਨ ਪਹਿਲਾਂ ਇੱਕ ਚੰਗੀ ਖਬਰ ਸੀ ਕਿ ਉਹ ਜਦੋਂ ਜਿਹੜੇ ਉਹਦੇ 'ਚ ਸ਼ਾਮਲ ਹੋਣ ਆ ਰਹੇ ਮੁਸਲਮਾਨ ਸੀ, ਰਾਹ ਦੇ ਵਿੱਚ ਇੱਕ ਪਿੰਡ ਹੈ ਉਹਦੇ ਨੇੜੇ ਬੁਲੰਦ ਸ਼ਹਿਰ ਦੇ, ਜਿੱਥੇ ਕਿ ਉਹਨਾਂ ਦੇ ਨਮਾਜ਼ ਦਾ ਟਾਈਮ ਹੋ ਗਿਆ, ਕੋਈ ਸੁੱਕੀ ਥਾਂ ਨਹੀਂ ਸੀ, ਤੇ ਉੱਥੇ ਹੀ ਨੇੜੇ ਇੱਕ ਮੰਦਿਰ ਹੈ ਜਿਹੜਾ ਉਹਨਾਂ ਦਾ ਪਰਿਵਾਰਕ ਮੰਦਿਰ ਸੀ, ਉਹਨਾਂ ਦੇ ਪੁਜਾਰੀ ਦੀ ਵੀ ਫੋਟੋ ਸੀ ਤੇ ਉਹਨੇ ਉਹਨਾਂ ਨੂੰ ਕਿਹਾ ਮੁਸਲਮਾਨਾਂ ਨੂੰ ਕਿ ਜੀ ਕੋਈ ਗੱਲ ਨਹੀਂ, ਆ ਸਾਡਾ ਬਰਾਮਦਾ ਹੈਗਾ ਜਾਂ ਤੁਹਾਡੇ ਨਮਾਜ਼ ਦਾ ਟਾਈਮ ਹੈ, ਬਾਹਰ ਬਾਰਿਸ਼ ਹੋ ਰਹੀ ਤੇ ਤੁਸੀਂ ਇੱਥੇ ਨਮਾਜ਼ ਪੜ੍ਹ ਲਓ। ਸੋ ਉਹ ਇੱਕ ਬੜੀ ਚੰਗੀ ਸਟੋਰੀ ਜਿਹਦੇ 'ਚ ਕਿ ਉਹ ਨਮਾਜ਼ ਪੜ੍ਹ ਰਹੇ ਨੇ ਔਰ ਉਹ ਜਿਹੜੇ ਪੰਡਤ ਨੇ ਉਹਨਾਂ ਦਾ ਪਰਿਵਾਰਕ ਮੰਦਿਰ ਹੈ ਪਲੱਸ ਪਿੰਡ ਵਾਲੇ ਨੇ ਉਹ ਬੜੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਜੀ। ਉਹ ਕਹਿੰਦੇ ਨੇ ਭਗਵਾਨ ਤਾਂ ਇੱਕ ਹੀ ਹੈ ਜੀ, ਰਾਮ ਹੋ, ਅੱਲਾ ਹੋ ਔਰ ਇਹ ਦੂਜਾ, ਸੋ ਉਹਨੂੰ ਰਾਦਰ ਐਜ਼ ਏ ਗੁੱਡਵਿਲ ਜਿਹੜੇ ਚੰਗੇ ਲੋਕ ਜਿਹੜੇ ਇਸ ਕਿਸਮ ਦੀ ਨਫ਼ਰਤ ਤੋਂ ਦੂਰ ਰਹਿਣਾ ਚਾਹੁੰਦੇ ਨੇ ਜਾਂ ਦੂਰ ਨੇ, ਉਹਨਾਂ ਨੇ ਉਹਨੂੰ ਸ਼ੇਅਰ ਕੀਤਾ ਕਿ ਵੀ ਇਹ ਹੈ ਜੇ ਕੋਈ ਕਮਿਊਨਲ ਹਾਰਮੋਨੀ ਦਾ, ਕਿਉਂਕਿ ਸਿੱਖਾਂ ਦੇ ਮਾਮਲੇ 'ਚ ਤਾਂ ਹੈ ਹੀ ਹੈ, ਆਲਰੇਡੀ ਉੱਤਰਾਖੰਡ ਦੇ ਦੇਹਰਾਦੂਨ ਦੇ ਮਾਮਲੇ 'ਚ 2 ਵਾਰੀ ਆਇਆ, ਇੱਕ ਥਾਂ ਹੋਰ ਆਇਆ ਕਿ ਭਾਈ ਈਦਗਾਹ ਜਿਹੜੀ ਹੈ ਉਹ ਬਾਹਰ ਜਦੋਂ ਖੁੱਲੇ ਮੈਦਾਨ ਦੇ ਵਿੱਚ ਈਦ ਦੀ ਨਮਾਜ਼ ਹੁੰਦੀ ਹੈ, ਬਹੁਤ ਪਾਣੀ ਸੀ ਗੋਡੇ ਗੋਡੇ, ਔਰ ਸਿੱਖਾਂ ਨੇ ਕਿਹਾ ਵੀ ਆ ਜਾਓ ਤੁਸੀਂ ਸਾਡੇ ਗੁਰਦੁਆਰੇ ਆਪਣਾ ਈਦ ਦੀ ਨਮਾਜ਼ ਪੜ੍ਹ ਲਓ। ਲੇਕਿਨ ਇੱਕ ਚੰਗੀ ਘਟਨਾ ਸੀ ਕਿ ਵੀ ਕਿਸੇ ਪ੍ਰਾਈਵੇਟ ਹੀ ਸੀ ਭਾਵੇਂ ਮੰਦਰ, ਉਹਨੇ ਪੁਜਾਰੀ ਨੇ ਜਿਹੜਾ, ਹਾਲਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਮੁਸਲਮਾਨਾਂ ਤੋਂ ਪਾਰਟ ਤੋਂ ਇਤਰਾਜ਼ ਹੁੰਦਾ ਹੈ ਕਿਉਂਕਿ ਜਿੱਥੇ ਬੁੱਤ ਨੇ ਜਾਂ ਦੂਜੇ ਨੇ, ਬੁੱਤਾਂ ਦੇ ਨੇੜੇ ਤਾਂ ਨਹੀਂ ਹੈ ਪਰ ਜ਼ਾਹਿਰ ਹੈ ਵੀ ਉਹ ਮੰਦਰ ਜਿੱਥੇ ਕੋ ਉਹਨਾਂ ਦੀ ਪੂਜਾ ਦੀ ਥਾਂ ਹੋਏਗੀ ਸੈਪਰੇਟ ਹੋਏਗੀ, ਇਹ ਬਾਹਰ ਦਾ ਸੈਂਡ ਹੋਏਗਾ। ਸੋ ਕੁੱਲ ਮਿਲਾ ਕੇ ਇਹ ਜਦੋਂ ਅਸੀਂ ਦੇਖ ਰਹੇ ਹਾਂ ਇਸ ਮਾਹੌਲ ਨੂੰ ਕਿ ਇਹ 2019 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਪੈਮਾਨੇ ਦੇ ਉੱਤੇ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ
ਔਰ ਸਿੱਖ ਵੀ ਉਸ 'ਚ ਸ਼ਾਮਲ ਹੋ ਸਕਦੇ ਨੇ। ਅਜੇ ਉਹਨਾਂ ਨੇ ਕਰਤਾਰਪੁਰ ਲਾਂਘਾ ਤੇ ਇਹ ਉਹਦੇ ਨਾਲ ਇੱਕ ਮੋਦੀ ਨੇ ਜਿਵੇਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ, ਹੋ ਸਕਦਾ ਹੈ ਉਹਨਾਂ ਨੂੰ ਲੱਗਦਾ ਹੋਵੇ ਵੀ ਇੱਕੋ ਵੇਲੇ ਇਹ ਸਾਰੇ ਫਰੰਟ ਨਾ ਖੋਲੀਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਸਲਮਾਨ ਜਿਹੜੇ ਨੇ ਔਰ ਈਸਾਈ ਉਹ ਸਿੱਧੇ ਨਿਸ਼ਾਨੇ ਤੇ ਨੇ। ਔਰ ਇਹ ਇਕੱਲੀ ਘਟਨਾ ਇੱਕ ਬੀਜੇਪੀ ਜਾਂ ਉਹਨਾਂ ਤੱਕ ਸੰਬੰਧਿਤ ਨਹੀਂ ਹੈ ਵੀ ਉਹ ਆਪਣੀ ਸਟ੍ਰੈਟਜੀ ਬਣਾ ਰਹੇ ਨੇ। ਦੂਸਰੀ ਜਿਹੜੀ ਫਿਰਕੂ ਪਾਰਟੀ ਜਿਹੜੀ ਇਲਾਕਾ ਵਾਈਜ਼ ਤਾਂ ਉਹ ਮਰਾਠਿਆਂ ਤੋਂ ਬਿਨਾਂ ਉੱਥੇ ਕਿਸੇ ਨੂੰ ਵੜ ਨਹੀਂ ਦਿੰਦੇ, ਉੱਥੇ ਉਹਨਾਂ ਦਾ ਹਿੰਦੂਤਵਾ ਨਹੀਂ ਹੁੰਦਾ। ਮਹਾਰਾਸ਼ਟਰ ਸ਼ਿਵ ਸੈਨਾ ਜੀ, ਹੁਣ ਸ਼ਿਵ ਸੈਨਾ ਦੇ ਵੀ ਦੋ ਗਰੁੱਪ ਬਣੇ ਹੋਏ ਨੇ, ਇੱਕ ਤਾਂ ਬਾਲ ਠਾਕਰੇ ਦਾ ਮੁੰਡਾ ਹੈ, ਇੱਕ ਭਤੀਜਾ ਹੈ, ਇੱਕ ਉਦਵ ਠਾਕਰੇ ਹੈ, ਇੱਕ ਰਾਜ ਠਾਕਰੇ ਹੈ। ਔਰ ਦੋਨੋਂ ਜਦੋਂ ਦੋ ਫਿਰਕੂ ਜਿਹੜੇ ਜ਼ਹਿਰੀ ਸੱਪ ਛੱਡੇ ਜਾਣ ਤਾਂ ਫਿਰ ਉਹ ਜਿਹੜਾ ਇੱਕ ਤੋਂ ਵੱਧ ਕੇ ਇੱਕ ਫੁੰਕਾਰਾ ਮਾਰਦਾ, ਹਾਲਾਂਕਿ ਉਹ ਕਹਿੰਦੇ ਨੇ ਕਿ ਸੱਪ ਨੂੰ ਸੱਪ ਲੜੇ ਜ਼ਹਿਰ ਕਿਹਨੂੰ ਚੜੇ ਉਹਨਾਂ ਨੇ, ਲੇਕਿਨ ਉਹ ਆਪਣੇ ਕਾਡਰ ਦੇ ਵਿੱਚ ਪ੍ਰਵਾਨ ਹੋਣ ਦੇ ਲਈ ਇੱਕ ਤੋਂ ਵੱਧ ਕੇ ਦੂਸਰਾ ਜਿਹੜਾ ਉਹ ਜ਼ਿਆਦਾ ਫਿਰਕੂ ਬਿਆਨ ਦਿੰਦਾ। ਸੋ ਇਹ ਵੀ ਰਾਜ ਠਾਕਰੇ ਤੇ ਉਦਵ ਠਾਕਰੇ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ। ਔਰ ਜਿਹੜੀ ਅਫੀਸ਼ੀਅਲ ਸ਼ਿਵ ਸੈਨਾ ਜ਼ਾਹਰ ਹੈ ਕਿ ਉਹ ਬਾਲ ਠਾਕਰੇ ਦੇ ਪੁੱਤਰ ਨੂੰ ਹੀ ਆ, ਉਦਵ ਠਾਕਰੇ, ਉਹਨਾਂ ਦਾ ਇੱਕ ਜਿਹੜਾ ਉਹ ਮਾਊਥ ਪੀਸ ਹੈ ਜਿਸ ਨੂੰ ਤੁਸੀਂ ਪਬਲੀਕੇਸ਼ਨ ਕਹੋ, ਸਾਹਮਣਾ ਮਰਾਠੀ ਜ਼ਬਾਨ ਦੇ ਵਿੱਚ। ਔਰ ਉਹਦੇ ਜਿਹੜਾ ਇਸ ਹਫਤੇ ਦਾ ਐਡੀਟੋਰੀਅਲ ਇਹਨਾਂ ਨੇ ਦਿੱਤਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਠਾਕਰੇ ਅਯੁੱਧਿਆ 'ਚ ਵੀ ਆਇਆ, ਉਹਨੇ ਕਿਹਾ ਜੀ ਮੰਦਿਰ ਇੱਥੇ ਬਣਨਾ ਚਾਹੀਦਾ, ਨਹੀਂ ਤੇ ਅਸੀਂ ਬਣਾਵਾਂਗੇ ਔਰ ਦਿਸ ਦੈਟ। ਪਰ ਜਿਹੜੀ ਅਸੀਂ ਖਬਰ ਡਿਸਕਸ ਕੀਤੀ ਹੈ ਉਹਦੇ ਨਾਲ ਮੇਲ ਖਾਂਦਾ ਹੈ ਵੀ ਕਿਵੇਂ ਮੁਸਲਮਾਨ ਵਿਰੋਧੀ ਨਫ਼ਰਤ ਦਾ ਮਾਹੌਲ ਸਿਰਜਿਆ ਜਾ ਰਿਹਾ। ਔਰ ਇਹ ਖਬਰ ਹੈ ਮੈਂਡੇਟਰੀ ਫੈਮਿਲੀ ਪਲੈਨਿੰਗ ਫਾਰ ਮੁਸਲਿਮਸ ਇਜ਼ ਏ ਮਸਟ ਫਾਰ ਨੈਸ਼ਨਲ ਸਿਕਿਉਰਿਟੀ ਸੇਜ਼ ਸ਼ਿਵ ਸੈਨਾ। ਉਹਨੇ ਆਫੀਸ਼ੀਅਲ ਸ਼ਿਵ ਸੈਨਾ ਉਹਦੇ ਠਾਕਰੇ ਵਾਲੇ ਉਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਦੇਸ਼ ਦੀ ਸੁਰੱਖਿਆ ਜਾਂ ਹਿਫਾਜ਼ਤ ਕਰਨੀ ਹੈ ਤੇ ਮੁਸਲਮਾਨਾਂ ਦੀ ਜ਼ਬਰਦਸਤੀ ਜਿਹੜੀ ਹੈ ਉਹਨਾਂ ਦੀ ਫੈਮਿਲੀ ਪਲੈਨਿੰਗ ਹੋਣੀ ਚਾਹੀਦੀ। ਔਰ ਇਸ 'ਚ ਉਹਨਾਂ ਨੇ ਆਧਾਰ ਬਣਾਇਆ ਦੋ ਰਾਜਸਥਾਨ ਦੇ ਇਲਾਕੇ ਜੈਸਲਮੇਰ ਔਰ ਪੋਖਰਾਨ। ਜੈਸਲਮੇਰ ਦਾ ਹਵਾਲਾ ਦੇ ਕੇ ਜੀ ਉੱਥੋਂ ਦੀ BSF ਨੇ ਕਿਹਾ ਕਿ ਜਿਹੜਾ ਜੈਸਲਮੇਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ, ਉੱਥੇ ਮੁਸਲਮਾਨਾਂ ਦੀ ਆਬਾਦੀ ਬਹੁਤ ਵੱਧ ਗਈ ਹੈ। ਔਰ ਉਹਦੇ ਕੰਟੈਕਸਟ ਦੇ ਵਿੱਚ ਇਸ ਖਬਰ ਇਹਨਾਂ ਨੇ ਐਡੀਟੋਰੀਅਲ ਇਨ ਇਟਸ ਮਾਊਥਪੀਸ Samana, the party cited a BSF report on the alleged increase in Muslim population along the Pakistan border in Jaisalmer कि जी इत्थे बहुत वध गई है। The Shiv Sena on Monday advocated a compulsory family planning program for Muslims to ensure stability in the country and maintain national security. In an editorial in its mouthpiece Samana, the party linked a rise in Muslim population to unrest in the country and challenges to national security कि ਜਿਹੜੀ ਦੇਸ਼ 'ਚ ਇਸ ਵੇਲੇ ਬੇਚੈਨੀ ਹੈ ਔਰ ਅਫਰਾ ਤਫਰੀ ਹੈ, ਇਹਦਾ ਕਾਰਨ ਇਹ ਹੈ ਕਿ ਜੀ ਮੁਸਲਮਾਨਾਂ ਦੀ ਆਬਾਦੀ ਬਹੁਤ ਵੱਧ ਗਈ ਔਰ ਇਹ ਹੁਣ ਸਾਡੇ ਦੇਸ਼ ਦੀ ਸੁਰੱਖਿਆ ਨੂੰ ਵੀ ਬਹੁਤ ਵੱਡਾ ਖਤਰਾ ਹੈ। The editorial cited a border security force report to the Union Home Ministry that allegedly expresses concerns about an unexpected rise in Muslim population along the border with Pakistan and Rajasthan, Jaisalmer. The population of Indian Muslims is burgeoning at the speed of the bullet train and enforcing family planning on them is the only solution, Bharatiya Janata Party ally claimed. क्योंकि महाराष्ट्र भारतीय जनता पार्टी और शिव सेना की सांझी सरकार है और अपने इस एडिटोरीअल च उन्होंने कहा कि जी ये बुलेट ट्रेन की गति के उत्ते रफ्तार के उत्ते मुसलमानों की आबादी वध रही है और उन्होंने दे उत्ते जबरदस्ती जिहड़ी है फैमिली प्लैनिंग थोपी जाए, यही कोई एक हल है। द समाना एडिटोरियल आल्सो डिसमिस द स्टैंस ऑफ सम हिंदुत्वा ग्रुप्स दैट वांट हिंदूज टू अबैंडन द हम दो हमारे दो पॉलिसी टू काउंटर द एलिज्ड इंक्रीज इन मुस्लिम पॉपुलेशन। और ये इन्हां दी क्योंकि विश्व हिंदू परिषद और दूसरिया ने पोजीशन लई है हिंदुओं ਨੂੰ कि जी तुसी बहुत ज़्यादा बच्चे पैदा करो, पर इहदी इन्हां दे कहना कि भी नहीं सानू ज़्यादा करन दी लोड़ नहीं, असी हम दो हमारे दो रखीए। इन्हां दे उत्ते ज़बरदस्ती जिहड़ी है वो फैमिली प्लैनिंग जिहड़ी है वो लागू कीती जाए। द शिव सेना स्टेटमेंट फॉलोज मीडिया रिपोर्ट्स अबाउट पैरामिलिट्री फोर्स रिपोर्ट that purportedly highlights the presence of radical elements who are suspected to be luring local people to pass on information relating to military movements. The Telegraph quoted in unidentified official. ਹੁਣ ਜਿਹੜੀਆਂ unidentified
known sources which didn't like to be named, ਇਹ ਸਾਰੀਆਂ ਪਲਾਂਟ ਸਟੋਰੀਜ਼ ਹੁੰਦੀਆਂ। ਸੋ ਹੁਣ BSF ਤੋਂ ਇਹ ਪਲਾਂਟ ਕਰਵਾਇਆ ਕਿ ਜੀ ਜੈਸਲਮੇਰ ਦੇ ਇਲਾਕੇ 'ਚ ਬਹੁਤ ਸਾਰੀ ਮਨੀ ਔਰ ਦੂਜੀ ਅਲਿਓਰਮੈਂਟ ਹੈ ਕਿ ਜੀ ਤੁਸੀਂ ਫੌਜ ਦੀ ਮੂਵਮੈਂਟ ਬਾਰੇ ਸਾਨੂੰ ਖਬਰ ਦਿਓ। The Shiv Sena claimed the Muslim population in Pokhran is exploding and criticized the BJP-led government at the center and state for failing to restrict the rise in number of Muslims। ਕਹਿੰਦੇ ਜੀ ਪੋਖਰਾਨ 'ਚ ਵੀ ਮੁਸਲਮਾਨਾਂ ਦੀ ਆਬਾਦੀ ਬਹੁਤ ਵੱਧ ਗਈ ਹੈ ਔਰ ਇਹ ਸੈਂਟਰ ਔਰ ਸਟੇਟ ਗਵਰਨਮੈਂਟ ਜਿਹੜਾ ਹੈ ਉਹ ਇਸ ਨੂੰ ਜਿਹੜਾ ਹੈ ਉਹ ਬਿਲਕੁਲ ਨਹੀਂ ਚੈੱਕ ਕਰ ਰਹੇ। The Shiv Sena claimed BJP-led states were no different from states such as Assam and West Bengal, where the committee's numbers were significantly higher allegedly because of the policies of the Congress, Communist Party of India and Trinamool Congress। ਹੁਣ ਇਹਨਾਂ ਨੂੰ ਇਹ ਹੈ ਕਿ ਵੀ ਵੈਸਟ ਬੰਗਾਲ 'ਚ 28-29% ਪਾਪੂਲੇਸ਼ਨ ਮੁਸਲਮਾਨਾਂ ਦੀ ਹੈ। ਕਹਿ ਰਹੇ ਨੇ ਜੀ ਅਸਾਮ ਹੋਏ ਇਹ ਹੋਏ ਉੱਥੇ ਕਾਂਗਰਸ ਦੀ ਹਕੂਮਤ ਹੋਏ, ਤ੍ਰਿਣਮੂਲ ਕਾਂਗਰਸ ਦੀ ਹੋਏ, ਕਮਿਊਨਿਸਟਾਂ ਦੀ, ਉਹ ਮੁਸਲਮਾਨਾਂ ਦੀ ਆਬਾਦੀ ਤੇ ਕੰਟਰੋਲ ਨਹੀਂ ਕਰਦੇ। ਫਿਰ ਉਹਨਾਂ ਨੇ ਕਿਹਾ ਜੀ ਨੈਸ਼ਨਲ ਜਿਹੜਾ ਪ੍ਰੈਜ਼ੀਡੈਂਟ ਹੈ BJP ਦਾ ਅਮਿਤ ਸ਼ਾਹ ਇਹ ਕਹੀ ਜਾਂਦਾ ਹੈ ਕਿ ਵੀ ਅਸੀਂ ਇਲੀਗਲ ਸਿਟੀਜ਼ਨ ਕੱਢ ਦਿਆਂਗੇ, ਪਰ ਇਹ ਜਿਹੜੀ ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ ਇਹਨੂੰ ਰੋਕਣ ਦੇ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਸੋ ਜ਼ਾਹਿਰਾ ਤੌਰ ਦੇ ਉੱਤੇ ਇਹ ਦੇਸ਼ ਦੇ ਹਰ ਹਿੱਸੇ 'ਚ ਜੇ ਇੱਕ ਪਾਸੇ ਜਿਹੜਾ ਉਹਨਾਂ ਨੂੰ ਗਾਂ ਕੱਟਣ ਵਾਲੇ ਬਣਾ ਕੇ ਯੂਪੀ ਔਰ ਬਿਹਾਰ ਦੇ ਵਿੱਚ ਹਿੰਦੂਤਵੀ ਆਪਣਾ ਵੋਟ ਬੈਂਕ ਮੁਸਲਮਾਨਾਂ ਦੇ ਖਿਲਾਫ ਇੰਨਾ ਡਰ ਪੈਦਾ ਕਰ ਦੇਣਗੇ ਕਿ ਉਹ ਵੋਟ ਪਾਉਣ ਹੀ ਨਹੀਂ ਨਿਕਲਣਗੇ ਔਰ ਹਿੰਦੂਆਂ ਦੇ ਅੰਦਰ ਇੰਨਾ ਖੌਫ ਕਿ ਜੀ ਦੇਖੋ ਇਹ ਤਾਂ ਸਾਡੀਆਂ ਗਾਵਾਂ ਮਾਰ ਰਹੇ ਨੇ ਕਿ ਉਹ ਇੱਕ ਦੀ ਥਾਂ ਤੇ ਦੋ ਠੱਪੇ ਲਾਣਗੇ ਇਹਨਾਂ ਦੇ ਕਿ ਜੀ ਇਹੀ ਸਾਡੇ ਸੇਵੀਅਰ ਨੇ। ਹੁਣ ਸ਼ਿਵ ਸੈਨਾ ਦਾ ਜਿਹੜਾ ਕਰਮ ਖੇਤਰ ਹੈ ਉਹ ਮਹਾਰਾਸ਼ਟਰ ਹੈ। ਹੁਣ ਅਦਰਵਾਈਜ਼ ਮਹਾਰਾਸ਼ਟਰ ਦੇ ਜਿਹੜੇ ਮਰਾਠੇ ਨੇ ਉਹ ਯੂਪੀ ਬਿਹਾਰ ਵਾਲਿਆਂ ਦੇ ਖਿਲਾਫ ਵਾਇਲੈਂਸ ਕਰਦੇ ਨੇ ਕਿ ਵੀ ਤੁਸੀਂ ਸਾਡੀਆਂ ਨੌਕਰੀਆਂ ਔਰ ਇੱਥੇ ਰਹਿ ਰਹੇ ਹੋ, ਹਿੰਦੀ ਬੋਲਦੇ ਹੋ, ਮਰਾਠੀ ਬੋਲੋ ਔਰ ਇਹ ਥਾਂ ਤੁਹਾਡੇ ਲਈ ਨਹੀਂ ਹੈ। ਉਹਨਾਂ ਨੇ ਈਵਨ ਅਮਿਤਾਭ ਬੱਚਨ ਦੇ ਵੀ ਘਰ ਤੇ ਅਟੈਕ ਕੀਤਾ, ਉਹਨੂੰ ਵੀ ਕਹਿੰਦੇ ਨੇ ਵੀ ਇਹ ਬਿਹਾਰੀ ਇੱਥੇ ਕਿੱਥੇ ਆ ਗਿਆ ਯੂਪੀ ਦਾ। ਲੇਕਿਨ ਦੂਸਰੇ ਪਾਸੇ ਜਿਹੜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ ਉਹ ਪੂਰੀ ਦੀ ਪੂਰੀ ਉਹ BJP ਨੂੰ ਅੰਡੂ ਕਰਨਾ ਚਾਹੁੰਦੇ ਨੇ। ਦੋ ਜ਼ਹਿਰੀਲੇ ਸੱਪ ਆਪਣਾ ਜ਼ਹਿਰ ਦਿਖਾ ਰਹੇ ਨੇ। ਸਾਊਥ ਦੇ ਵਿੱਚ ਜਿੱਥੇ ਹੁਣ ਤੱਕ ਘੱਟੋ ਘੱਟ ਤਮਿਲਨਾਡੂ ਔਰ ਕੇਰਲਾ ਇਹਨਾਂ ਦੇ ਵਿੱਚ ਕੋਈ ਤੁਹਾਨੂੰ ਫਿਰਕੂ ਲਾਈਨ ਦੇਖਣ ਨੂੰ ਨਹੀਂ ਸੀ ਮਿਲਦੀ। ਅਸੀਂ ਦੇਖਦੇ ਹਾਂ ਵੀ ਕੇਰਲਾ ਦੇ ਵਿੱਚ RSS ਨੇ ਆਪਣਾ ਕਿਵੇਂ ਫੁੱਟਹੋਲਡ ਬਣਾਇਆ ਔਰ ਕਿਸ ਹੱਦ ਤੱਕ ਜਾ ਕੇ ਜਿਹੜਾ ਸਾਬਰੀਮਾਲਾ ਮੰਦਿਰ ਹੈ ਜਿਹਦੇ 'ਚ ਕਿ ਇਹਨਾਂ ਨੂੰ ਔਰਤਾਂ ਦੇ ਦਾਖਲੇ ਤੇ ਪਾਬੰਦੀ ਸੀ 12 ਸਾਲ ਦੀ ਉਮਰ ਤੋਂ 50 ਸਾਲ ਤੱਕ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ। ਹੁਣ ਉਹ ਉੱਥੇ ਜਿਹੜੇ ਨੇ ਉਹ ਜ਼ਬਰਦਸਤੀ ਜਿਹੜਾ ਹੈ ਉਹਨਾਂ ਨੂੰ ਰੋਕਦੇ ਨੇ ਔਰ ਅਜੇ ਤੱਕ ਕੋਈ ਬੀਬੀ ਜਾ ਨਹੀਂ ਸਕੀ। ਇੱਕ ਮੁਸਲਮਾਨ ਬੀਬੀ ਕੇਰਲਾ ਦੀ ਜਿਹੜੀ ਮਾਡਲ ਵੀ ਹੈ ਉਹਨੇ ਜਿਹੜਾ ਇਸ ਮੁੱਦੇ ਤੋਂ ਉਹਨੇ ਕੋਸ਼ਿਸ਼ ਵੀ ਕੀਤੀ ਜਾਣ ਦੀ। ਫਿਰ ਬਾਅਦ 'ਚ ਉਹਨੇ ਆਪਣੀ ਇੱਕ ਪਿਕਚਰ ਜਿਹਦੇ 'ਚ ਕਿ ਉਹ ਆਪਣੇ ਜਿਵੇਂ ਮਾਡਲ ਕਰਦੀਆਂ ਨੇ ਉਸ ਕਿਸਮ ਦੇ ਪਹਿਰਾਵੇ 'ਚ ਅਬਰ ਮੱਥੇ ਤੇ ਤਿਲਕ ਲਾਇਆ ਔਰ ਉਹ ਟੈਂਪਲ ਵਾੜੀ ਜਿਹੜੀ ਵੀ ਉਸ ਆਪਾ ਕੇ ਕੀ ਜਿਹੜਾ ਉਹਨਾਂ ਦਾ ਬ੍ਰਹਮਚਾਰੀ ਗॉड ਹੈ ਉਸ ਦੇ ਜਿਹੜੇ ਯਾਤਰੂ ਜਾਂਦੇ ਨੇ ਉਵੇਂ ਤਾਂ ਉਹਦੇ ਖਿਲਾਫ ਅੱਜ ਮਾਹੌਲ ਇਹ ਬਣਾ ਦਿੱਤਾ ਕਿ ਉਹ ਡੀਫੇਮੇਸ਼ਨ ਦਾ ਕੇਸ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਔਰ ਉਹਨੂੰ ਗ੍ਰਿਫਤਾਰ ਕਰ ਲਿਆ। ਸੋ ਜ਼ਾਹਿਰ ਹੈ ਵੀ ਕੇਰਲਾ ਦੇ ਵਿੱਚ ਵੀ ਉਹ ਹਿੰਦੂਤਵਾ ਦਾ ਜਿਹੜਾ ਐਲੀਮੈਂਟ ਹੈ ਉਹ ਇਸ ਹੱਦ ਤੱਕ ਇਨਸਰਟ ਕਰ ਦਿੱਤਾ ਹੈ ਕਿ ਸ਼ਸ਼ੀ ਥਰੂਰ ਵਰਗਾ ਅਦਰਵਾਈਜ਼ ਬੜਾ ਲਿਬਰਲ ਬੰਦਾ ਜਾਂ ਇਹਨਾਂ ਨੂੰ ਕਈ ਇਸ਼ੂਜ਼ ਤੇ ਚੈਲੰਜ ਕਰਨ ਵਾਲਾ ਸਾਬਰੀਮਾਲਾ ਮੰਦਿਰ ਦੇ ਇਸ਼ੂ ਦੇ ਉੱਤੇ ਉਹ ਵੀ ਕਹਿੰਦੇ ਨਹੀਂ ਜੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਔਰ ਦੂਜਾ ਇਹਨਾਂ ਨੂੰ ਫਿਰ ਕੋਈ ਲਾਗੂ ਨਹੀਂ ਹੁੰਦਾ ਕਿ ਜੀ ਅਦਰਵਾਈਜ਼ ਕਹਿਣਗੇ ਜੀ ਲਾਅ ਇਜ਼ ਲਾਅ। ਹੁਣ ਜੇ ਸੁਪਰੀਮ ਕੋਰਟ ਨੇ ਫੈਸਲਾ ਦਿੱਤੇ 3 ਮਹੀਨੇ ਹੋ ਗਏ ਨੇ ਕੇਰਲਾ ਦੇ ਵਿੱਚ ਅਜੇ ਕੋਈ BJP ਦੀ ਹਕੂਮਤ ਨਹੀਂ ਹੈ ਪਰ ਇਸ ਹੱਦ ਤੱਕ ਧਾਰਮਿਕ ਜਜ਼ਬਾਤਾਂ ਦਾ ਭੜਕਾ ਕਰ ਦਿੱਤਾ ਗਿਆ ਹੈ ਕਿ ਗਵਰਨਮੈਂਟ ਰਾਦਰ ਪ੍ਰੋਟੈਸਟਰਸ ਨੂੰ ਹਟਾਉਣਾ ਉੱਥੋਂ ਕਿੰਨਾ ਔਖਾ ਹੈ। ਲੇਕਿਨ ਉਹ ਵੀ ਸਮਝਦੇ ਨੇ ਕਿ ਵੀ ਇਹਦੇ ਨਾਲ ਤਾਂ ਬਿਲਕੁਲ ਹੀ ਜਿਹੜਾ ਹਿੰਦੂਤਵੀਆਂ ਦੀ ਚੜ੍ਹ ਮੱਚ ਜਾਏਗੀ। ਸੋ ਇਹੀ ਹਾਲ ਤਮਿਲਨਾਡੂ ਦੇ ਵਿੱਚ ਉਹਨਾਂ ਨੇ ਜਿਹੜੇ ਫਿਲਮੀ ਸਿਤਾਰੇ ਨੇ ਉਹਨਾਂ ਨੂੰ ਜੁਆਇਨ ਕਰਵਾ ਰਹੇ ਨੇ ਆਪਣੀ ਪਾਰਟੀ 'ਚ ਔਰ ਰਜਨੀਕਾਂਤ ਕੇ ਕੌਣ ਹੈ ਉਹ ਵਿੱਚ ਵਿਚਾਲੇ ਜੇ ਕਈ ਵਾਰੀ ਬਿਆਨ ਦੇਈ ਜਾਂਦਾ ਔਰ ਇਹ ਜਿਹੜਾ ਦੱਖਣ ਤੱਕ ਨਾਰਥ ਈਸਟ ਦਾ ਅਸੀਂ ਦੇਖਦੇ ਹਾਂ ਵੀ ਉਹ 7 ਚੋਂ 6 ਸਟੇਟਾਂ ਇਹਨਾਂ ਨੇ ਕੰਟਰੋਲ ਕਰ ਲਈਆਂ। ਅਸਾਮ 'ਚ ਵੈਸੇ ਹੀ ਮੁਸਲਮਾਨਾਂ ਨੂੰ ਇਲੀਗਲ ਕਹਿ ਕੇ ਕਿੰਨੇ ਲੋਕ ਜਿਹੜੇ ਨੇ ਉਹ ਰਜਿਸਟਰੀ ਤੋਂ ਬਾਹਰ ਕਰ ਦਿੱਤੇ ਔਰ ਇਸੇ ਤਰ੍ਹਾਂ ਮਣੀਪੁਰ ਦੇ ਵਿੱਚ ਜਿੱਥੇ ਕਿ BJP ਦੀ ਕੋਲੀਸ਼ਨ ਸਰਕਾਰ ਦੇ ਵਿੱਚ ਵੜ ਗਈ ਹੈ। ਈਵਨ ਅੱਜ ਹੀ ਇੱਕ ਜਰਨਲਿਸਟ ਜਿਹਨੇ ਕਿ ਆਪਣੀ ਫੇਸਬੁੱਕ ਦੇ ਉੱਤੇ ਪੋਸਟ ਪਾਈ ਅੱਜ ਨਹੀਂ ਕੁਝ ਸਮਾਂ ਪਹਿਲਾਂ ਕਿ ਜੀ ਇਹ ਮੋਦੀ ਔਰ BJP ਉਹਨੇ ਇਹ ਕਿਹਾ ਕਿ ਵੀ ਇਹ ਤਾਂ ਜੋਕਰ ਪਾਰਟੀ ਹੈ, ਬਾਂਦਰ ਜੋਕਰ ਪਾਰਟੀ ਔਰ ਇਹ ਸਾਡੇ ਜਿਹੜਾ ਮਣੀਪੁਰ ਦੇ ਵਿੱਚ
ਇੰਫਾਲ 'ਚ ਉੱਥੋਂ ਦੀ ਸਰਕਾਰ ਨੇ ਝਾਂਸੀ ਕੀ ਰਾਣੀ ਦਾ ਕੋਈ ਦਿਨ ਮਨਾਇਆ। ਉਹਨੇ ਲਿਖਿਆ ਵੀ ਇਹ ਝਾਂਸੀ ਦੀ ਰਾਣੀ ਦਾ ਮਨੀਪੁਰ ਨਾਲ ਕੀ ਸੰਬੰਧ ਹੈ, ਤੁਸੀਂ ਸਾਡਾ ਹਿਸਟਰੀ ਔਰ ਕਲਚਰ ਉਹਨੂੰ ਤਬਾਹ ਕਰ ਰਹੇ ਹੋ। ਸੋ ਉਹਦੇ ਤੇ ਉਹਨਾਂ ਨੇ ਜਿਹੜਾ ਉਹਨੂੰ ਫੜ ਲਿਆ ਔਰ ਉਸ ਦੇ ਉੱਤੇ ਪਹਿਲਾਂ ਉਹਨਾਂ ਨੇ ਦੇਸ਼ ਧਰੋਹ ਦਾ ਚਾਰਜ ਲਾਣਾ ਚਾਹਿਆ ਤੇ ਉਹ ਜਿਹੜਾ ਮੈਜਿਸਟ੍ਰੇਟ ਸੀ ਉਹਨੇ ਫੜ ਲਿਆ, ਉਹਨੇ ਉਹਦੇ ਸਾਹਮਣੇ ਪੇਸ਼, ਉਹਨੇ ਕਿਹਾ ਜੀ ਨਹੀਂ ਕੋਈ ਦੇਸ਼ ਧਰੋਹ ਦਾ ਨਹੀਂ ਔਰ ਨਾ ਹੀ ਕੋਈ ਬਣਦਾ। ਔਰ ਅੱਜ ਖਬਰ ਸੀ ਕਿ ਉਹਨੂੰ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਫੜ ਲਿਆ ਔਰ ਐਸਾ ਖੌਫ ਪੈਦਾ ਕੀਤਾ ਹੋਇਆ ਕਿ ਕੋਈ ਵੀ ਈਵਨ ਜਿਹੜੀ ਉਹਨਾਂ ਦੀ ਮੀਡੀਆ ਐਸੋਸੀਏਸ਼ਨ ਹੈ ਮਨੀਪੁਰ ਦੀ ਜਾਂ ਦੂਜੇ, ਉਹਨਾਂ ਨੇ ਵੀ ਕੋਈ ਸਟੇਟਮੈਂਟ ਨਹੀਂ ਦਿੱਤੀ। ਉਹਦੀ ਵਾਈਫ ਜਿਹੜੀ ਹੈ ਪੱਤਰਕਾਰ ਦੀ, ਉਹਨੇ ਕਿਹਾ ਵੀ ਅਸੀਂ ਆਪਣੀ ਜ਼ਬਾਨ ਵੀ ਨਹੀਂ ਖੋਲ ਸਕਦੇ। ਸੋ ਮਤਲਬ ਗੱਲ ਇਹ ਨਹੀਂ ਹੈ ਵੀ ਇਹ ਸਿਰਫ ਹਿੰਦੂ ਹਾਰਟਲੈਂਡ ਯੂਪੀ ਜਾਂ ਬਿਹਾਰ ਤੱਕ ਹੈ। ਹੁਣ ਮਨੀਪੁਰ ਜਾ ਕੇ ਕਿੱਥੇ ਜਾ ਕੇ ਲੱਗਦਾ ਉਹਦੇ ਬਰਮਾ ਦੇ ਨਾਲ, ਮਿਆਂਮਾਰ ਦੇ ਨਾਲ, ਔਰ ਨਾਰਥ ਈਸਟ ਵੀ ਇਹਨਾਂ ਨੇ ਕਾਬੂ ਕਰ ਲਿਆ। ਸੋ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇਸ ਵੇਲੇ ਇਹਨਾਂ ਨੇ ਖੌਫ, ਫੀਅਰ, ਇਹ ਮਾਹੌਲ ਸਿਰਜਿਆ ਹੋਇਆ ਤੇ ਇਸ ਖੌਫ ਦੇ ਵਿੱਚ ਹੀ ਹੁਣ ਹਾਲਾਂਕਿ ਕਈਆਂ ਨੂੰ ਲੱਗਦਾ ਹੈ ਵੀ 2019 ਦੇ ਵਿੱਚ ਪਾਵਰ ਇਹਨਾਂ ਦੇ ਹੱਥੋਂ ਨਿਕਲ ਜਾਏਗੀ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਨਿਕਲ ਕੇ ਵੀ ਨਹੀਂ ਨਿਕਲੇਗੀ। ਪਹਿਲੀ ਗੱਲ ਤਾਂ ਇਹ ਬਾਈ ਹੁੱਕ ਔਰ ਬਾਈ ਕਰੁੱਕ ਇਹਨਾਂ ਨੇ ਐਸਾ ਮਾਹੌਲ ਸਿਰਜ ਦੇਣਾ ਕਿ ਵੀ ਇਹ ਹੋਏਗਾ। ਪਰ ਜੇ ਨਾ ਵੀ ਰਹਿਣਗੇ, ਜਿਹੜੀਆਂ ਪਾਲਿਸੀਜ਼ ਇਹਨਾਂ ਨੇ ਬਣਾ ਦਿੱਤੀਆਂ ਜਾਂ ਜਿਹੜਾ ਮਾਹੌਲ ਸਿਰਜਿਆ ਹੋਇਆ, ਆਲਰੇਡੀ ਰਾਹੁਲ ਗਾਂਧੀ ਵੀ ਹਿੰਦੂਤਵਾ ਏਜੰਡੇ ਨੂੰ ਹੀ ਅੱਗੇ ਤੋਰ ਰਿਹਾ। ਸੋ ਕਿਹੜੀ ਪਾਲਿਸੀ ਆਉਣ ਵਾਲੀ ਕੋਈ ਹਕੂਮਤ ਵੀ ਬਦਲ ਸਕੇਗੀ। ਸੋ ਆਲਰੇਡੀ ਜਿਹੜਾ ਇਹ ਵੱਡਾ ਹਿੱਸਾ ਹੈ ਉਹ ਇਹਨਾਂ ਦੇ ਹਿੰਦੂਤਵੀਆਂ ਦੇ ਰੰਗ ਦੇ ਵਿੱਚ ਰੰਗਿਆ ਹੋਇਆ। ਸੋ ਘੱਟ ਗਿਣਤੀਆਂ ਦੇ ਲਈ ਸਿਵਾਏ ਇਸ ਦੇ ਕਿ ਉਹ ਪਹਿਲਾਂ ਜਾਂ ਖੌਫ 'ਚ ਰਹਿਣ ਤੇ ਜਾਂ ਇਹ ਹੈ ਵੀ ਇਸ ਲਈ ਕੋਈ ਆਪਣਾ ਹਮਲਾ ਮਾਰਨ, ਕੋਈ ਸਿਰ ਜੋੜ ਕੇ ਬੈਠ ਕੇ ਇਹਨਾਂ ਨੂੰ ਕਾਊਂਟਰ ਕਰਨ। ਔਰ ਉਹਦੇ ਵਿੱਚ ਨੰਬਰ ਘੱਟ ਨਹੀਂ ਹੁੰਦਾ ਹੈ। ਜੇ 200 ਮਿਲੀਅਨ ਮੁਸਲਮਾਨ, 100 ਮਿਲੀਅਨ ਤੋਂ ਜ਼ਿਆਦਾ ਦਲਿਤ ਮੂਲ ਨਿਵਾਸੀ, 30 ਮਿਲੀਅਨ ਤੋਂ ਜ਼ਿਆਦਾ ਈਸਾਈ, 30 ਮਿਲੀਅਨ ਦੇ ਕਰੀਬ ਸਿੱਖ ਔਰ ਦੂਸਰੇ ਜਿਹੜੇ ਬੈਕਵਰਡ ਕਲਾਸਿਸ ਯੂਪੀ ਬਿਹਾਰ ਦੀਆਂ ਪਾਰਟੀਆਂ, ਇਹ ਸਾਰੇ ਇਕੱਠੇ ਹੁੰਦੇ ਨੇ ਤਾਂ ਕੋਈ ਇਹਨਾਂ ਨੂੰ ਭਜਾਣਾ ਕੋਈ ਔਖਾ ਨਹੀਂ ਹੈ। ਪਰ ਜਿਹੜੇ ਇਹ ਅਨਸਰ ਨੇ ਉਹ ਖੌਫ ਪੈਦਾ ਕਰਕੇ ਡਰ ਐਸਾ ਪੈਦਾ ਕਰ ਰਹੇ ਨੇ ਕਿ ਦੂਜੇ ਜਿਹੜੇ ਨੇ ਉਹ ਨੇੜੇ ਤੱਕ ਹੀ ਆਣਾ, ਉਹ ਆਪਣੀ ਆਵਾਜ਼ ਵੀ ਉਹਨਾਂ ਨੇ ਆਪਣੇ ਅੰਦਰ ਦੱਬੀ ਹੋਈ ਹੈ। ਇਹ ਗਰਾਊਂਡ ਹਕੀਕਤ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਜੋ ਬ੍ਰੇਕ ਲੈਂਦੇ ਆ ਉਸ ਤੋਂ ਬਾਅਦ ਡਿਸਕਸ ਕਰਦੇ ਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।